ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਦੀ ਬਰਸੀ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ। ਰੋਸ ਪ੍ਰਦਰਸ਼ਨ, ਮੁਜ਼ਾਹਰਿਆਂ, ਧਰਨਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਨੂੰ ਲੈ ਕੇ ਸ੍ਰੀ ਅਕਾਲ ਤਖਤ ਵੱਲੋਂ ਕਮੇਟੀ ਦਾ ਗਠਨ। ਕਿਸਾਨ ਆਗੂਆਂ ਦੇ ਘਰਾਂ ਤੇ ਸੀਬੀਆਈ ਦੀ ਛਾਪੇਮਾਰੀ ਦੇ ਵਿਰੋਧ 'ਚ ਉਤਰੀਆਂ ਕਿਸਾਨ ਜਥੇਬੰਦੀਆਂ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਸ਼ੁਰੂ ਕੀਤੀ ਅੰਮ੍ਰਿਤ ਸੰਚਾਰ ਮੁਹਿੰਮ ਨਾਲ ਵੱਡੀ ਗਿਣਤੀ ਨੌਜਵਾਨ ਜੁੜ ਰਹੇ ਹਨ ਤੇ ਨਸ਼ਿਆਂ ਦਾ ਤਿਆਗ ਕਰ ਚੁੱਕੇ ਹਨ। ਅੱਜ ਉਹ ਪਿੰਡ ਮਾਨੋਚਾਲ ਕਲਾਂ ਵਿੱਚ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਦੀ 13ਵੀਂ ਬਰਸੀ ਮੌਕੇ ਹੋਈ ਇਕੱਤਰਤਾ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਸਨ। ਉਹਨਾਂ ਨੇ ਆਪਣੇ ਸਾਥੀ ਨੂੰ ਅਜਨਾਲਾ ਥਾਣੇ ਤੋਂ ਰਿਹਾ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਜਾਣ ਨੂੰ ਪੂਰੀ ਤਰ੍ਹਾਂ ਦਰੁਸਤ ਦੱਸਿਆ ਹੈ। ਅੰਮ੍ਰਿਤਪਾਲ ਸਿੰਘ ਨੇ ਉਹਨਾਂ ਸਾਰੀਆਂ ਧਿਰਾਂ ਨੂੰ ਵੀ ਜਵਾਬ ਦਿੱਤਾ ਜਿਹੜੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਵਰਤਣ ਦਾ ਦੋਸ਼ ਲਗਾ ਰਹੇ ਸਨ। ਨੌਜਵਾਨ ਨੇ ਹੋਰ ਜ਼ੁਲਮ ਨਹੀਂ ਸਹਿਣਾ ਤੇ ਹਕੂਮਤਾਂ ਨੂੰ ਚਾਹੀਦਾ ਹੈ ਵੀ ਸ਼ਾਂਤਮਈ ਤਰੀਕੇ ਨਾਲ ਸਿੱਖਾਂ ਦੇ ਹੱਕ ਦਿੱਤੇ ਜਾਣ। ਦੇਖੋ ਉਹਨਾਂ ਨੇ ਨਾ ਇੱਕ ਤਰੀਕਾਕਾਰ ਅਪਣਾਇਆ, ਪੰਜਾਬ ਦੇ ਹੱਕਾਂ ਦੀ ਕੋਈ ਗੱਲ ਕਰੇ ਉਹਨੂੰ ਆਈਐਸਆਈ ਨਾਲ ਜੋੜ ਦਿਓ, ਉਹਨੂੰ ਪਾਕਿਸਤਾਨ ਨਾਲ ਜੋੜ ਦਿਓ। ਪਾਕਿਸਤਾਨ 'ਚ ਹਾਲਾਤ ਅੱਗੇ ਉਹੋ ਜਿਹੇ ਖਰਾਬ ਨੇ, ਉਹਨਾਂ ਦੀ ਆਪਣੀਆਂ ਮੁਸ਼ਕਲਾਂ ਚੱਲ ਰਹੀਆਂ ਨੇ। ਸੋ ਇਹਨਾਂ ਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਇੱਥੇ ਵੀ ਇੱਥੇ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ। ਜੇ ਸਿੱਖਾਂ ਦੇ ਹੱਕ ਨਾ ਦੱਬਣ ਤੇ ਨਾ ਕੋਈ ਕਿਸੇ ਨੂੰ ਗੱਲ ਕਰੇ, ਨਾ ਕੋਈ ਮੋਹਰੇ ਲਾਣਨ ਦੀ ਗੱਲ ਹੋਵੇ, ਇਹ ਆਪਣੇ ਸਿੱਖਾਂ ਦੇ ਹੱਕ ਦੇ ਦੇਣ, ਬੰਦੀ ਸਿੰਘ ਰਿਹਾ ਕਰ ਦੇਣ, ਸਿੱਖਾਂ ਦਾ ਪਾਣੀ ਨਾ ਲੁੱਟਣ, ਸਿੱਖਾਂ ਨੂੰ ਆਜ਼ਾਦੀ ਦੇਣ। ਸਾਨੂੰ ਕੀ ਲੋੜ ਹੈ? ਸਾਨੂੰ ਕੋਈ ਲੋੜ ਹੈ ਵੀ ਨੌਜਵਾਨਾਂ ਨੂੰ ਇਹ ਚਾਹਤ ਨਹੀਂ ਹੁੰਦਾ ਕਿਸੇ ਨੂੰ ਵੀ ਆਪਣੇ ਘਰ-ਬਾਰ ਛੱਡ ਕੇ ਅਸੀਂ ਸੜਕਾਂ ਤੁਰੇ ਫਿਰੀਏ। ਪੰਜਾਬ ਦਾ ਮਾਹੌਲ ਉਹ ਖਰਾਬ ਕਰ ਰਹੇ ਨੇ ਜਿਹੜੇ ਝੂਠੇ ਪਰਚੇ ਪਾਉਂਦੇ ਨੇ, ਉਹ ਖਰਾਬ ਕਰ ਰਹੇ ਨੇ ਜਿਹੜੇ ਨਸ਼ੇ ਵੇਚਣ ਵਾਲਿਆਂ ਨੂੰ ਨੱਥ ਨਹੀਂ ਪਾਉਂਦੇ, ਉਹ ਖਰਾਬ ਕਰ ਰਹੇ ਨੇ ਜਿਹੜੇ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਡੱਕਣਾ ਚਾਹੁੰਦੇ ਨੇ। ਪੰਜਾਬ ਦਾ ਮਾਹੌਲ ਉਹ ਖਰਾਬ ਕਰ ਰਹੇ ਨੇ ਜਿਹੜੇ ਨੌਜਵਾਨੀ ਨੂੰ ਪੁਰਾਣੇ ਬੰਦੀ ਸਿੰਘ ਛੱਡਣ ਦੀ ਬਜਾਏ ਨਵਿਆਂ ਨੂੰ ਜੇਲ੍ਹਾਂ 'ਚ ਡੱਕਣ ਦੀ ਤਿਆਰੀ ਕਰੀ ਬੈਠੇ ਨੇ। ਪੰਜਾਬ ਦਾ ਮਾਹੌਲ ਉਹਨਾਂ ਖਰਾਬ ਕੀਤਾ ਹੈ। ਪੰਜਾਬ ਦਾ ਮਾਹੌਲ ਆ ਦੇਖੋ, ਇੱਥੇ ਤੁਹਾਨੂੰ ਲੱਗਦਾ ਵੀ ਕੋਈ ਨਸ਼ੇ ਕਰਨ ਵਾਲੇ ਤੁਰੇ ਫਿਰਦੇ ਨੇ? ਇੱਥੇ ਉਹ ਨੌਜਵਾਨ ਨੇ ਜਿਹੜੇ ਨਸ਼ਿਆਂ ਦੇ ਕੋੜ 'ਚੋਂ ਨਿਕਲਣਾ ਚਾਹੁੰਦੇ ਜਾਂ ਨਿਕਲ ਚੁੱਕੇ ਆ। ਇੰਨੀ ਨੌਜਵਾਨੀ ਅੰਮ੍ਰਿਤ ਸੰਚਾਰ ਵਧਿਆ ਕਿ ਨਹੀਂ ਵਧਿਆ, ਇਹ ਤੁਸੀਂ ਆਪ ਗਰਾਊਂਡ 'ਤੇ ਜਾ ਕੇ ਪਿੰਡਾਂ 'ਚ ਜਾ ਕੇ ਪਤਾ ਕਰੋ। ਇੱਥੇ ਇੱਕ ਪਿੰਡ ਹੈ ਅਜਨਾਲੇ 'ਚ, ਉਸ ਨਗਰ ਦੀ ਮੈਨੂੰ ਅੱਜ ਹੀ ਰਿਪੋਰਟ ਮਿਲੀ ਹੈ, ਇੱਕ ਪਿੰਡ 'ਚੋਂ 80 ਮੁੰਡੇ ਨਸ਼ੇ 'ਚ ਮਰ ਗਏ। ਇੱਕ ਪਿੰਡ ਦੇ ਵਿੱਚੋਂ 80 ਜਾਣੇ ਦੇ ਨਸ਼ੇ ਦੇ ਵਿੱਚ ਮੌਤ ਹੋ ਜਾਣੀ, ਇਹ ਕੋਈ ਛੋਟੀ ਮੋਟਾ ਵਰਤਾਰਾ ਥੋੜ੍ਹੀ ਹੈ। ਮੀਡੀਆ ਨੂੰ ਮੇਰੀ ਬੇਨਤੀ ਹੈ ਵੀ ਪੰਜਾਬ ਦੀ ਅਸਲ ਤਸਵੀਰ ਇਹਨਾਂ ਨੂੰ ਦਿਖਾਈ ਜਾਵੇ। ਇਹਨਾਂ ਨੂੰ ਦੱਸੋ ਵੀ ਇਹ ਮਾਹੌਲ ਕਿੰਨੇ ਵਿਗਾੜਿਆ, ਇਹ ਨਸ਼ੇ ਵਾਲਾ ਕੰਮ ਕਿੰਨੇ ਕੰਟਰੋਲ 'ਚ ਕਰਨਾ ਸੀ, ਪੁਲਿਸ ਦਾ ਕੰਮ ਕੀ ਹੈ, ਡਿਊਟੀ ਕੀ ਹੈ, ਇਹ ਸਾਰਾ ਅਸੀਂ ਦੱਸੀਏ ਹੁਣ ਇਹਨਾਂ ਨੂੰ ਜਾ ਕੇ। ਜੇ ਅਸੀਂ ਨਸ਼ਿਆਂ ਦੇ ਖਿਲਾਫ ਮੁਹਿੰਮ ਤੋਰੀਏ, ਸਾਡੇ ਦੀ ਝੂਠੇ ਪਰਚੇ ਪਾਉਣ ਤੁਰ ਪਏ। ਸੋ ਮੇਰੇ ਖਿਆਲ ਦੇ ਨਾਲ ਜਿਹੜਾ ਕਾਰਜ ਹੈ ਉਹ ਆਪਣਾ ਕਰਨਗੇ ਤੇ ਲੋਕਾਂ ਦੇ ਵਿੱਚ ਇਹਦਾ ਝੂਠ ਪ੍ਰਚਾਰ ਕਰਕੇ ਅੱਗੇ ਨਾ ਕਿਸੇ ਦਾ ਕੁਝ ਬਣਿਆ ਨਾ ਗਾਂਹ ਬਣਨਾ। ਕਿਸਾਨ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਤੇ ਸੀਬੀਆਈ ਵੱਲੋਂ ਛਾਪੇ ਮਾਰੇ ਜਾ ਰਹੇ ਹਨ, ਜਿਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਕਿਸਾਨ ਅੰਦੋਲਨ ਕਾਰਨ ਬਦਲੇ ਦੀ ਭਾਵਨਾ ਤਹਿਤ ਸਰਕਾਰ ਕਿਸਾਨ ਆਗੂਆਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚਾ ਪੰਜਾਬ ਜਥੇਬੰਦੀ ਵੱਲੋਂ ਅੱਜ ਰਾਸ਼ਟਰਪਤੀ ਨੂੰ ਮੈਮੋਰੈਂਡਮ ਭੇਜਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਵੱਲੋਂ ਇਸ ਸੰਬੰਧੀ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਗਈ। ਬੀਤੀ 21 ਫਰਵਰੀ ਨੂੰ ਦਿੱਲੀ ਤੋਂ ਸੀਬੀਆਈ ਦੀਆਂ ਵੱਖ-ਵੱਖ ਟੀਮਾਂ ਨੇ ਸਾਡੇ ਦੋ ਸਤਿਕਾਰਯੋਗ ਕਿਸਾਨ ਆਗੂਆਂ ਹਰਿੰਦਰ ਸਿੰਘ ਲੱਖੋਵਾਲ ਤੇ ਸਤਨਾਮ ਸਿੰਘ ਬਹਿਰੂ ਹੋਰਾਂ ਦੇ ਰਿਹਾਇਸ਼ ਤੇ ਕਾਰੋਬਾਰੀ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। ਲੱਖੋਵਾਲ ਸਾਹਿਬ ਦੇ ਮੋਹਾਲੀ ਤੇ ਲੱਖੋਵਾਲ ਪਿੰਡ, ਉਹਨਾਂ ਦਾ ਪੈਟਰੋਲ ਪੰਪ, ਉਹਨਾਂ ਦਾ ਕੋਲਡ ਸਟੋਰ ਤੇ ਬਹਿਰੂ ਸਾਹਿਬ ਦੀ ਰਿਹਾਇਸ਼, ਇਹਦੇ ਉੱਪਰ ਬੜੇ ਇਸ ਢੰਗ ਨਾਲ ਛਾਪੇਮਾਰੀ ਕੀਤੀ ਹੈ ਜਿਵੇਂ ਇਹ ਬੰਦੇ ਬਹੁਤ ਮੁਜਰਮ ਟਾਈਪ ਦੇ ਲੋਕ ਹੁੰਦੇ ਨੇ। ਜਿਵੇਂ 7-8 ਘੰਟੇ ਇਹ ਰੇਡ ਹੈ ਜਿਹੜੀ ਚੱਲੀ ਹੈ। ਸੀਬੀਆਈ ਦੀਆਂ ਟੀਮਾਂ ਨੇ ਨਾ ਤਾਂ ਕੋਈ ਸਰਚ ਵਾਰੰਟ ਦਿਖਾਇਆ, ਨਾ ਕੋਈ FIR ਦਿਖਾਈ, ਘਰ ਦਾ ਇੱਕ ਇੱਕ ਕੱਪੜਾ ਤੱਕ ਫਰੋਲ ਮਾਰਿਆ। ਔਰ ਜਿਹੜੇ ਸਵਾਲ ਸੀ ਉਹਨਾਂ ਦੇ ਕਿ ਤੁਹਾਡੇ ਸ਼ੈਲਰ ਕਿੱਥੇ ਨੇ, ਤੁਹਾਡੀ ਆੜਤ ਦੀ ਦੁਕਾਨ ਕਿੱਥੇ ਹੈ, ਤੁਹਾਡੇ ਕੋਲੇ ਸੋਨਾ ਕਿੰਨਾ, ਹੋਰ ਗਹਿਣੇ ਕਿੰਨੇ ਨੇ, ਤੁਹਾਡੇ ਕੋਲੇ ਕੈਸ਼ ਕਿੰਨਾ, ਤੁਹਾਡੇ ਬੈਂਕ ਅਕਾਊਂਟਸ ਦੀ ਡਿਟੇਲ ਕੀ ਹੈ। ਇਸ ਤਰ੍ਹਾਂ ਦੇ ਸਵਾਲ ਜਵਾਬ ਨੇ ਜਿਹੜੇ ਉਹ ਕੀਤੇ ਗਏ। ਜਾਣ ਲੱਗੇ ਉਹ ਆਪਣੇ ਨਾਲ ਬਹਿਰੂ ਸਾਹਿਬ ਦੀ ਜਥੇਬੰਦੀ ਦੇ ਲੈਟਰ ਪੈਡ ਦੇ ਕਾਗਜ਼ਾਤ, ਉਹਨਾਂ ਦੀ ਬੈਂਕ ਡਿਟੇਲ, ਲੱਖੋਵਾਲ ਸਾਹਿਬ ਤੋਂ ਵੀ ਇਸ ਤਰ੍ਹਾਂ ਕਾਗਜ਼ਾਤ,
ਜਿਨ੍ਹਾਂ 'ਚ ਲੈਟਰ ਪੈਡ ਵੀ ਹੈ, ਉਹਨਾਂ ਦੇ ਚੈੱਕ, ਬੈਂਕ ਦੇ ਚੈੱਕਸ ਅਕਾਊਂਟ ਦੇ, ਬੈਰੂ ਸਾਹਿਬ ਦਾ ਮੋਬਾਈਲ, ਇਹ ਸਾਰਾ ਕੁਝ ਉਹ ਲੈ ਕੇ ਜਾਣ ਲੱਗੇ ਤਾਂ ਕਿਸਾਨ ਆਗੂਆਂ ਨੇ ਇਹ ਕਿਹਾ ਕਿ ਸਾਨੂੰ ਇਹ ਲਿਖ ਕੇ ਦਿਓ ਤੁਸੀਂ, ਜਿਹਦੇ 'ਚ ਉਹਨਾਂ ਨੇ ਜੋ ਲਿਸਟ, ਸਰਚ ਲਿਸਟ ਫਿਰ ਦਿੱਤੀ। ਉਸ ਸਰਚ ਲਿਸਟ ਤੋਂ ਸਾਡੀ ਜਾਣਕਾਰੀ 'ਚ ਆਇਆ ਕਿ ਐਕਚੁਅਲੀ ਇਹ ਕੋਈ ਕ੍ਰਿਮੀਨਲ ਮੁਕੱਦਮਾ ਜਿਹੜਾ ਦਰਜ ਹੋਇਆ, ਉਸ ਮੁਕੱਦਮੇ ਦੇ ਅਧੀਨ ਜਿਹੜਾ ਸੈਕਸ਼ਨ RC 216/2023 A001 ਅੰਡਰ ਸੈਕਸ਼ਨ 120B IPC ਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 1988 ਜਿਹੜਾ ਅਮੈਂਡਡ ਕਰ ਦਿੱਤਾ ਗਿਆ ਸੀ 2018 ਚ, ਉਹਦੇ ਸੈਕਸ਼ਨ 7, 8, 9, 10 ਤੇ 12 ਅਧੀਨ ਇਹ ਜਿਹੜਾ ਛਾਪੇਮਾਰੀ ਹੈ ਕੀਤੀ ਗਈ। ਔਰ ਇਸ ਲਈ ਉਹਨਾਂ ਨੇ CRPC ਦੀ 165 ਸੈਕਸ਼ਨ ਤਹਿਤ ਸਰਚ ਵਾਰੰਟ ਸੀ ਉਹਨਾਂ ਕੋਲੇ, ਜਿਹੜਾ ਕਿ ਇਹਨਾਂ ਆਗੂਆਂ ਨੂੰ ਬਿਲਕੁਲ ਨਹੀਂ ਦਿਖਾਇਆ ਗਿਆ, ਨਾ ਕੋਈ FIR ਦੀ ਕਾਪੀ ਦਿੱਤੀ ਗਈ। ਅਸੀਂ ਹਾਲੇ ਤੱਕ ਇਸ ਗੱਲ ਤੇ ਸੰਯੁਕਤ ਕਿਸਾਨ ਮੋਰਚਾ ਔਰ ਇਹ ਆਗੂ ਸਪਸ਼ਟ ਨਹੀਂ ਹੈ ਕਿ ਕੀ ਉਸ FIR ਦੇ ਵਿੱਚ ਇਹਨਾਂ ਦਾ ਨਾਮ ਹੈ, ਪਰ ਅਸੀਂ ਦੇਖ ਕੀ ਰਹੇ ਹਾਂ ਕਿ ਇਹ ਜਦੋਂ ਛਾਪੇਮਾਰੀ ਹੋਈ ਹੈ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਉਸੇ ਛਾਪੇਮਾਰੀ ਤੋਂ ਬਾਅਦ BJP ਦੇ ਕੁਝ ਆਗੂ ਮੀਡੀਆ ਟ੍ਰਾਇਲ ਚਲਾਉਣਾ ਸ਼ੁਰੂ ਕੀਤਾ। ਉਹਨਾਂ ਨੇ ਇਹਨਾਂ ਆਗੂਆਂ ਨੂੰ ਦੋਸ਼ੀ ਸਾਬਤ ਕਰ ਦਿੱਤਾ। ਉਹ ਕੇਸ ਆਲਰੇਡੀ ਆਸ਼ੂਤੋਸ਼ ਫੂਡ ਮਿਨਿਸਟਰ ਦਾ ਵਿਜੀਲੈਂਸ ਔਰ ਰਜਿਸਟਰਡ ਨੇ ਜਾਂ FCI ਤੇ ਪਹਿਲਾਂ ਵੀ ਛਾਪੇ ਪੈ ਚੁੱਕੇ ਨੇ, ਜਾਂ ਫੂਡ ਗ੍ਰੇਨ ਏਜੰਸੀਆਂ ਚ ਇਨਵੋਲਵ ਨੇ, ਜਾਂ ਸ਼ੈਲਰਾਂ ਵਾਲੇ ਇਨਵੋਲਵ ਨੇ। ਇਹ ਸਾਡੇ ਦੋ ਸਾਥੀ ਨਾ ਤਾਂ ਕਿਸੇ ਫੂਡ ਏਜੰਸੀ ਨਾਲ ਕੋਈ ਸੰਬੰਧ ਆ, ਨਾ ਆੜਤ ਨਾਲ ਸੰਬੰਧ ਆ, ਤੇ ਨਾ ਹੀ ਇਹਨਾਂ ਕੋਲ ਕੋਈ ਸ਼ੈਲਰ ਹੈ। ਇਸ ਲਈ ਉਸ ਰਿਪੇਟ ਦੇ ਵਿੱਚ ਲੈ ਕੇ ਆਉਣਾ ਇਹ ਚੱਕੜਸ਼ਾਲੀ ਆ ਤੇ ਸਿਆਸੀ ਬਦਲਾ ਪੂਰੀ। BJP ਦੇ ਉਹਨਾਂ ਆਗੂਆਂ ਨੂੰ ਅਸੀਂ ਸਖਤ ਚੇਤਾਵਨੀ ਦੇਣਾ ਚਾਹੁੰਦੇ ਆ ਜਿਹੜੇ ਮੀਡੀਆ ਟ੍ਰਾਇਲ ਕਰ ਰਹੇ, ਜਿਨ੍ਹਾਂ ਨੇ ਦੋਸ਼ੀ ਗਰਦਾਨ ਦਿੱਤਾ ਸਾਡੇ ਆਗੂਆਂ ਨੂੰ, ਜਦੋਂ ਕਿ ਕਿਸੇ ਅਦਾਲਤ, ਹਾਲੇ ਤਾਂ ਸਾਨੂੰ ਇਹ ਵੀ ਸਪਸ਼ਟ ਨਹੀਂ ਕਿ FIR 'ਚ ਵੀ ਨਾ ਹੈ ਇਹਨਾਂ ਦਾ ਜਾਂ ਨਹੀਂ, ਨਾ ਹੀ ਕੋਈ ਇਸ ਤਰ੍ਹਾਂ ਦੀ ਕੋਈ FIR ਮੁਹੱਈਆ ਕਰਾਈ ਗਈ। ਅਸੀਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਅਸੀਂ ਸਖਤ ਕਦਮ ਪੁੱਟਣ ਲਈ ਮਜਬੂਰ ਹੋਵਾਂਗੇ। ਮੇਰਾ ਖਿਆਲ ਹੈ ਵੀ ਲੰਮਾ ਤਜਰਬਾ ਹੈ ਕੰਮ ਕਰਨ ਦਾ, ਬਹਿਰੂ ਸਾਹਿਬ ਹੋਵੇ, ਲੱਖੋਵਾਲ ਸਾਹਿਬ ਹੋਵੇ, ਭੁਪਿੰਦਰ ਮਾਨ ਹੋਵੇ, ਰਾਜੇਵਾਲ ਹੋਵੇ, ਪੁਰਾਣੇ ਲੀਡਰਾਂ ਸੀ ਜੇ ਕਹਿ ਦਈਏ, ਹਰਦੀਪ ਸੰਧੂ ਹੋਵੇ, ਜਿੰਨੇ ਵੀ ਮਤਲਬ ਲੰਮੇ ਸਮੇਂ ਤੋਂ, ਤੇ ਨਾਲ ਸਾਡੇ ਜਿਹੜੇ ਨੌਜਵਾਨ ਤੁਰੇ ਨੇ, ਅਸੀਂ ਪੂਰੀ ਸੱਚਾਈ ਨਾਲ ਗੱਲ ਕਹਿੰਦੇ ਹਾਂ ਵੀ ਸਾਡੇ ਸਾਰੇ ਲੀਡਰ ਇਮਾਨਦਾਰ। ਵੱਡੇ ਵੱਡੇ ਦੋਸ਼ ਜਦੋਂ ਸੰਘਰਸ਼ ਲੜਦੇ ਆ ਵਿਰੋਧੀ ਧਿਰਾਂ ਲਾਉਂਦੀਆਂ। ਅਸਲ ਰੌਲਾ ਕੀ ਹੈ ਜੇ ਮੇਰੀ ਪ੍ਰੈਸ ਵਾਲੀ ਗੱਲ ਸਮਝੋ, ਅੱਜ ਇੱਥੇ ਵਿਰੋਧੀ ਕੋਈ ਪਾਰਟੀ ਨਹੀਂ ਹੈਗੀ। ਅੱਜ ਜੇ ਵਿਰੋਧੀ ਧਿਰ ਹੈਗੀ ਹੈ ਸੰਯੁਕਤ ਕਿਸਾਨ ਮੋਰਚਾ ਭਾਰਤ ਪੱਧਰ ਦਾ, ਮੋਦੀ ਦਾ ਵਿਰੋਧੀ ਇੱਕ ਜੇ ਕਹਿ ਦਈਏ ਫਰੰਟ ਹੈ, ਉਹਦਾ ਵਿਰੋਧ ਕਰਨ ਵਾਲਾ। ਹੁਣ ਸਿਆਸੀ ਪਾਰਟੀਆਂ ਉਹਦਾ ਵਿਰੋਧ ਉਹਨਾਂ ਨਹੀਂ ਕਰ ਸਕਦੀਆਂ ਜਿੰਨਾ ਮੋਰਚਾ ਕਰ। ਤੇ ਪੰਜਾਬ ਦੇ ਵਿੱਚ ਵੀ ਇਹੀ ਗੱਲ ਰੱਖਦੀ ਹੈ ਸਿਆਸੀ ਪਾਰਟੀਆਂ ਨੂੰ, ਕੋਈ ਵੀ ਸਿਆਸੀ ਪਾਰਟੀ ਹੋਵੇ। ਅੱਜ ਜਥੇਬੰਦੀਆਂ ਵਿਰੋਧੀ ਨੇ, ਸਿਆਸੀ ਪਾਰਟੀਆਂ ਵਿਰੋਧੀ ਨਹੀਂ। ਅਸੀਂ ਆਪਦੇ ਸੰਘਰਸ਼ ਇਮਾਨਦਾਰੀ ਨਾਲ, ਠੰਡੇ ਮਤੇ ਨਾਲ, ਕੋਈ ਘਬਰਾਉਂਦੇ ਨਹੀਂ। ਜਦੋਂ ਚਾਹੇ ਜੋ ਚਾਹੇ ਮੋਦੀ ਕਰ ਲੇ, ਅਸੀਂ ਘਰੇ ਟੇਕ ਕੇ ਨਹੀਂ ਬੈਠਾਂਗੇ ਜਿੰਨਾ ਚੱਕਰ ਸਾਡਾ ਸਰੀਰ ਨਹੀਂ ਲੱਗੂਗਾ ਇਸ ਕੰਮ 'ਚ। ਸਾਰੇ ਲੀਡਰ ਲੜਾਂਗੇ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀ ਰਾਇਆਦੀਪ ਸਿੰਧਿਆ ਨਾਲ ਮੁਲਾਕਾਤ ਕੀਤੀ ਅਤੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਜਨਾਲਾ ਵਾਲੀ ਘਟਨਾ ਤੇ ਧਾਲੀਵਾਲ ਨੇ ਕਿਹਾ ਕਿ ਸਾਡਾ ਕੰਮ FIR ਦਰਜ ਕਰਵਾਉਣਾ ਸੀ, ਅੱਗੇ ਗ੍ਰਹਿ ਮੰਤਰਾਲੇ ਦੇਖੇਗਾ ਕਿ ਕੀ ਕਰਨਾ ਹੈ, ਕਿਉਂਕਿ ਸਰਕਾਰ ਦਾ ਕੰਮ ਸ਼ਾਂਤੀ ਬਣਾਏ ਰੱਖਣਾ ਹੈ ਅਤੇ ਅਸੀਂ ਇਸ ਨੂੰ ਕਾਇਮ ਰੱਖਾਂਗੇ। ਅੰਮ੍ਰਿਤਪਾਲ ਦੇ ਖੁਦ ਨੂੰ ਭਾਰਤੀ ਨਾ ਮੰਨਣ ਦੇ ਸਵਾਲ ਤੇ ਧਾਲੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦੇਵਾਂਗੇ। ਕਿਸਾਨਾਂ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਅਤੇ ਮੌਸਮ ਕਾਰਨ ਕੋਈ ਵੀ ਬੁਰਾ ਅਸਰ ਖੇਤੀ ਤੇ ਪੈਂਦਾ ਹੈ ਤਾਂ ਪੰਜਾਬ ਸਰਕਾਰ ਉਸ ਦਾ ਸਾਹਮਣਾ ਕਰਨ ਲਈ ਤਿਆਰ ਹੈ। ਦਸੰਬਰ ਦੇ ਵਿੱਚ 5 ਸੰਮੇਲਨ ਕੀਤੇ ਸੀਗੇ NRI ਦੇ, ਤੇ ਜਿਹੜੇ ਕੈਨੇਡਾ ਅਮਰੀਕਾ ਤੋਂ NRI ਆਏ ਉਹਨਾਂ 'ਚ ਸ਼ਾਮਲ ਹੋਣ ਵਾਸਤੇ, ਉਹਨਾਂ ਦੀ ਸਭ ਦੀ ਇਹ ਡਿਮਾਂਡ ਸੀਗੀ ਕਿ ਜਿਹੜੀਆਂ ਬਾਹਰੋਂ ਫਲਾਈਟਾਂ ਆਉਂਦੀਆਂ ਕੈਨੇਡਾ ਤੋਂ, ਵੈਨਕੂਵਰ, ਟੋਰਾਂਟੋ, ਨਿਊਯਾਰਕ, ਲਾਸ ਐਂਜਲਸ, ਸਾਨ ਫਰਾਂਸਿਸਕੋ, ਸ਼ਿਕਾਗੋ ਵਗੈਰਾ, ਵੀ ਇਹ ਡਾਇਰੈਕਟ ਅੰਮ੍ਰਿਤਸਰ ਤੇ ਚੰਡੀਗੜ੍ਹ ਦੀ
ਹੈ ਹੋਣੀਆਂ ਚਾਹੀਦੀਆਂ। ਐਕਚੁਅਲੀ ਦਿੱਲੀ ਤੱਕ ਹੈ, ਉਹ ਤੋਂ ਅੱਗੇ ਕਨੈਕਟਡ ਫਲਾਈਟਾਂ ਦਾ ਮਤਲਬ ਜਿਹੜਾ ਲੋਕਾਂ ਨੂੰ ਲੈਣੀਆਂ ਪੈਂਦੀਆਂ ਜਾਂ ਬਾਈ ਰੋਡ ਜਾਣਾ ਪੈਂਦਾ। ਇਹ ਮੈਂ ਲੈਟਰ ਲਿਖੀ ਸੀ ਪਹਿਲਾਂ ਸਿੰਧੀਆ ਸਾਹਿਬ ਨੂੰ, ਉਹਨਾਂ ਨੇ ਫਿਰ ਅੱਜ ਸੱਦਿਆ ਸੀਗਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਇਹਦੇ ਤੇ ਵਰਕ ਕਰ ਰਿਹਾ। ਇੱਕ 에ਅਰ ਇੰਡੀਆ ਦਾ ਤੇ ਕੈਨੇਡਾ ਦਾ ਇੱਕ ਐਗਰੀਮੈਂਟ ਹੋਇਆ, ਜਿਹੜੇ ਕੁਝ ਸ਼ਹਿਰਾਂ ਦੇ ਵਿੱਚੋਂ ਇਹਨਾਂ ਨੇ ਮਤਲਬ ਫਲਾਈਟਾਂ ਜਿਹੜੀਆਂ ਚਾਲੂ ਕਰਨੀਆਂ, ਉਹਦੇ 'ਚ ਅੰਮ੍ਰਿਤਸਰ ਦਾ ਨਾਂ ਨਹੀਂ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਜੀ ਬੜੀ ਅਹਿਮੀਅਤ ਵਾਲੀ ਜਗ੍ਹਾ ਤੇ ਇਹਦਾ ਅੰਮ੍ਰਿਤਸਰ ਦਾ ਨਾਮ ਹੀ ਜਿਹੜਾ ਉਹ ਇਹਦੇ ਤੇ ਪੈਣਾ ਚਾਹੀਦਾ। ਸੋ ਮੀਟਿੰਗ ਬਹੁਤ ਵਧੀਆ ਹੋਈ, ਬਹੁਤ ਚੰਗੇ ਵਧੀਆ ਢੰਗ ਦੇ ਨਾਲ ਮਿਲੇ, ਮੰਗ ਪੱਤਰ ਦਿੱਤਾ ਉਹਨਾਂ ਨੂੰ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਇਹਨਾਂ ਨੂੰ ਮਤਲਬ ਜਿਹੜਾ ਉਹ ਹੱਲ ਕਰੂੰਗਾ। ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਇਹ ਮਸਲਾ ਹੱਲ ਹੋ ਜਾਏ ਤੇ ਫਲਾਈਟਾਂ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਜਾਣ ਚੰਡੀਗੜ੍ਹ ਤੇ ਅੰਮ੍ਰਿਤਸਰ। ਇਹ ਇਸ ਕਰਕੇ ਮੈਂ ਆਇਆ ਸੀਗਾ, ਇਹ ਮੈਂ ਮੰਗ ਪੱਤਰ ਦੇ ਦਿੱਤਾ अपनी सरकार वालों, पंजाब गवर्नमेंट वालों मैं देख के। हाँ जी सर, कोई नई फ्लाइट को लेकर भी चर्चा आज हुई है क्या? नहीं, नवी को साढ़े वास्ते तो नवी है। असी तो कहते अमृतसर तो सीधी चले न्यूयॉर्क, सीधी टोरंटो जाए अमृतसर तो साढ़े लिए तो नवी है। साढ़े वास्ते तो पंजाब वास्ते तो नवी है, दिल्ली तो नहीं नवी, साढ़े वास्ते नवी है। इस करके साढ़े लिए नवी मांग है तो नवी फ्लाइट ही जो पंजाब में शुरू हो जाए तो पंजाब की गति हो। ਸਾਡਾ ਮੁੱਖ ਕੰਮ ਕੀ ਹੈ? ਸਾਡਾ ਕੰਮ ਹੈਗਾ FIR ਦਰਜ ਕਰਨਾ ਨਾ ਕਰਨਾ, ਉਹਦੇ ਹੋਮ ਮਿਨਿਸਟਰੀ ਪੰਜਾਬ ਦੀ ਉਹ ਤਾਂ ਦੇਖੂਗੀ, ਕੋਈ ਚੱਕਰ ਨਹੀਂ। ਬਟ ਸਾਡਾ ਕੰਮ ਹੈਗਾ ਮਾਨ ਸਾਹਿਬ ਦੀ ਸਰਕਾਰ ਦਾ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਉਹਨੂੰ ਪੰਜਾਬ ਦੇ ਵਿੱਚ ਅਸੀਂ ਕਾਇਮ ਰੱਖਾਂਗੇ, ਕਿਸ ਤਰ੍ਹਾਂ ਦੀ ਪੰਜਾਬ 'ਚ ਗੜਬੜ ਨਹੀਂ। ਲੇਕਿਨ ਅਮਰਪਾਲ ਕਹਿੰਦਾ ਕਿ ਮੈਂ ਭਾਰਤ ਨੂੰ ਭਾਰਤ ਦਾ ਨਾਗਰਿਕ ਹੀ ਨਹੀਂ ਮੰਨਦਾ ਆਪਣੇ ਆਪ। ਉਹ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਤਾਂ ਛੱਡੋ ਤੁਸੀਂ। ਆਪਾਂ ਤੇ ਦੇਖੋ, ਆਪਾਂ ਮੇਰੀ ਗੱਲ ਸੁਣੋ, ਉਹਦੇ ਕਹਿਣ ਨਾਲ ਥੋੜ੍ਹੀਆਂ ਚੀਜ਼ਾਂ ਹੋ ਜਾਣਗੀਆਂ। ਉਹ ਕੀ कांग्रेस ਕਹਿੰਦਾ? ने एक पत्र लिखा है डीजीपी को, जो राजा वडिंग है उन्होंने पत्र लिखा है और कार्रवाई की मांग जो है ਕਹਿੰਦੇ वो ਗ੍ਰਿਫਤਾਰ की गई है। ਕੀਤਾ ਜਾਏ। ਨਹੀਂ ਦੇਖੋ, ਇਹੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ, ਮੇਰੇ ਕੋਲ ਹੈਗਾ ਮਤਲਬ ਮਹਿਕਮਾ ਰੂਰਲ ਡਿਵੈਲਪਮੈਂਟ, ਪੰਚਾਇਤੀ ਰਾਜ, ਖੇਤੀਬਾੜੀ ਤੇ NRI ਸਹੀ ਥਾਂ ਤੇ ਉਹਨਾਂ ਨੇ ਆਪਣਾ ਲੈਟਰ ਭੇਜਿਆ। ਇਹਦਾ ਮਤਲਬ ਸਹੀ ਆਨਸਰ ਜਿਹੜਾ ਪੰਜਾਬ ਦਾ ਗ੍ਰਹਿ ਸਕੱਤਰ, ਪੰਜਾਬ ਦੇ DGP ਸਾਹਿਬ ਜਿਹੜਾ ਉਹ ਦੇ ਸਕਦੇ ਆ, ਕਿਉਂਕਿ ਮਹਿਕਮਾ ਜਿਹੜਾ ਚੀਫ ਮਿਨਿਸਟਰ ਸਾਹਿਬ ਕੋਲ। ਮੈਂ ਇਹਦੇ ਤੇ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਆਪਣਾ ਕੰਮ ਕਰ ਰਿਹਾ, ਪਰ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਨਹੀਂ ਹੋਣ ਦਾਂਗੇ। ਜਿਹੜਾ ਖਰਾਬ ਕਰੂਗਾ ਉਹਦੇ ਖਿਲਾਫ ਐਕਸ਼ਨ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਫੇਲ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਨਹੀਂ ਚਲਾ ਰਹੇ, ਬਲਕਿ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਪੰਜਾਬ ਨੂੰ ਚਲਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ ਜੇਲ੍ਹ ਵਿੱਚ ਗੈਂਗਵਾਰ ਹੋ ਗਈ ਹੈ। ਪੰਜਾਬ ਸਰਕਾਰ ਲਾਅ ਐਂਡ ਆਰਡਰ ਨੂੰ ਬਹਾਲ ਕਰਨ ਵਿੱਚ ਫੇਲ ਹੋਈ ਹੈ। ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲੈ ਕੇ ਅਜਨਾਲਾ ਘਟਨਾ ਨੂੰ ਅੰਜਾਮ ਦਿੱਤਾ ਹੈ, ਪਰ ਪੰਜਾਬ ਦੇ DGP ਦੀ ਕੀ ਮਜਬੂਰੀ ਹੈ ਜੋ ਅੰਮ੍ਰਿਤਪਾਲ ਸਿੰਘ ਉੱਤੇ ਠੋਸ ਕਾਰਵਾਈ ਨਹੀਂ ਕਰ ਰਿਹਾ ਹੈ। ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨੀਸ਼ ਸਿਸੋਦੀਆ ਨੂੰ ਸਹੀ ਠਹਿਰਾਉਣ ਲਈ ਪੰਜਾਬ ਛੱਡ ਦਿੱਲੀ ਡੇਰੇ ਲਾਉਣ ਦੀ ਵੀ ਨਿਖੇਧੀ ਕੀਤੀ ਹੈ। ਪੰਜਾਬ 'ਚ ਲਾਅ ਐਂਡ ਆਰਡਰ ਵਰਗੀ ਸਥਿਤੀ ਕੋਈ ਨਹੀਂ। ਐਜ਼ ਆਈ ਸਪੀਕ ਰਾਈਟ ਨਾਓ ਜੋ ਪਿਛਲੇ ਦਿਨਾਂ 'ਚ ਹੋਇਆ, ਜੇ ਆਪਣਾ ਥਾਣੇ ਉੱਤੇ ਕਬਜ਼ਾ ਹੋ ਜਾਣਾ, ਪੁਲਿਸ ਬਾਹਰ ਰਹਿ ਜੇ, ਥਾਣੇ ਤੇ ਕਬਜ਼ਾ, ਜਿਨ੍ਹਾਂ ਲੋਕਾਂ ਨੇ ਕਾਨੂੰਨ ਤੋੜਿਆ ਉਹਨਾਂ ਦਾ ਹੋ ਜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆੜ 'ਚ ਐਡਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਿਰਾਦਰ ਹੋਵੇ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੋਕ ਬੜੇ ਸਤਿਕਾਰ ਨਾਲ, ਇਹ ਗੱਲ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਵੀ ਕਹੀ ਸੀ ਕਿ ਆਪਣੇ ਘਰ 'ਚ ਵੀ ਜਦ ਅਖੰਡ ਪਾਠ ਸਾਹਿਬ ਕੋਈ ਰਖਾਉਂਦਾ ਤੇ ਐਡੇ ਸਤਿਕਾਰ ਨਾਲ ਪਹਿਲਾਂ ਸਾਰੇ ਘਰ ਦੀ ਸਫਾਈ ਕਰਦਾ, ਔਰ ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਉਣਾ ਹੁੰਦਾ ਹੈ ਉਸ ਦਿਨ ਸਫਾਈ ਕਰਕੇ, ਪਾਣੀ ਦਾ ਛਿੜਕਾਅ ਕਰਕੇ, ਫੁੱਲਾਂ ਨਾਲ ਐਨ ਰਸਤੇ ਨੂੰ ਵਿਛਾਉਂਦੇ ਆ ਫੁੱਲ ਨਾਲ। ਤੇ ਕਈ ਜਿਹੜੇ ਹੋਰ ਸ਼ਰਧਾ ਵਾਲੇ ਨੇ ਜਿਨ੍ਹਾਂ ਦੀ ਸਮਰੱਥਾ ਉਹ ਨਵਾਂ ਥਾਨ ਕੱਪੜੇ ਦਾ ਲੈ ਕੇ ਆਉਂਦੇ ਆ ਕਿ ਜਿੱਥੇ ਜਿੱਥੇ ਮੇਰੇ ਗੁਰੂ ਨੇ ਚੱਲ ਕੇ ਜਾਣਾ ਉਹ ਜਗ੍ਹਾ ਤੇ ਪਵਿੱਤਰ ਹੋਵੇ, ਸਾਫ਼ ਸਫਾਈ ਹੋਵੇ। ਜੋ ਕੁਝ ਹੋਇਆ ਉੱਥੇ ਉਹਦੇ ਬਾਰੇ ਭਗਵੰਤ ਮਾਨ ਜੀ ਕਹਿ ਰਹੇ ਆ ਇਹ ਤਾਂ ਕੁਝ ਲੋਕ ਨੇ। ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਅੱਜ ਕੀ ਹੋਇਆ? ਜਿੱਥੇ ਥਾਣੇ ਤੇ ਕਬਜ਼ਾ ਹੋ ਗਿਆ, ਰਾਕਟ ਲਾਂਚਰ ਦੇ ਅਟੈਕ ਹੋ ਗਏ, ਇੰਟੈਲੀਜੈਂਸ ਹੈੱਡਕੁਆਟਰ ਤੇ ਥਾਣੇ ਤੇ ਰਾਕਟ ਲਾਂਚਰ ਦਾ ਅਟੈਕ ਹੋ ਗਿਆ, ਤੁਹਾਡੇ ਥਾਣੇ ਤੇ ਕਬਜ਼ਾ ਹੋ ਗਿਆ, ਕਾਲੀ ਦੇਵੀ ਮੰਦਿਰ ਤੇ ਅਟੈਕ ਹੋ ਗਿਆ, 2 ਹਿੰਦੂ ਸਿੱਖ ਕਲੈਸ਼ਸ ਹੋ ਗਏ,
ਸਿੱਧੂ ਮੂਸੇਵਾਲੇ ਦਾ ਮਰਡਰ ਹੋ ਗਿਆ। ਜਿਨ੍ਹਾਂ ਨੇ ਮਰਡਰ ਕੀਤਾ, ਜੇ ਤੁਹਾਡੇ ਤੋਂ ਫੜੇ ਨਹੀਂ ਗਏ, ਦਿੱਲੀ ਪੁਲਿਸ ਨੇ ਫੜੇ, ਤੁਸੀਂ ਕੀ ਕੀਤਾ ਕਿ ਸੱਚ ਨਾ ਸਾਹਮਣੇ ਆਵੇ, ਜੇਲ੍ਹ 'ਚ ਤੁਸੀਂ ਉਹ ਮਰਵਾਤੇ। ਔਰ ਜੇਲ੍ਹ 'ਚ ਮਾਰਨ ਦੀ ਵੀ ਰਿਸਪੌਂਸਿਬਿਲਿਟੀ ਕੌਣ ਲੈ ਰਿਹਾ? ਉਹ ਗੋਲਡੀ ਬਰਾੜ, ਜਿਹਨੂੰ ਕਹਿੰਦੇ ਸੀ ਭਗਵੰਤ ਮਾਨ ਜੀ, ਤਾਂ ਫੜਿਆ ਗਿਆ। ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਇਹ ਗੋਲਡੀ ਬਰਾੜ ਹੋਰਾਂ ਦੀ ਮਦਦ ਕੌਣ ਕਰ ਰਿਹਾ? ਫਿਰ ਕਿਤੇ ਭਗਵੰਤ ਮਾਨ ਦੀ ਸਰਕਾਰ ਤਾਂ ਨਹੀਂ ਕਰ ਰਹੀ। ਅੱਜ ਵੀ ਐਜ਼ ਵੀ ਸਪੀਕ 3 ਮਰਡਰ ਹੋਏ ਆ ਜੀ। ਇੱਕ ਤਰਨਤਾਰਨ 'ਚ ਚੇਅਰਮੈਨ ਮਾਰਕੀਟ ਕਮੇਟੀ ਦਾ ਮਰਡਰ, ਇੱਕ 22 ਸਾਲ ਦੇ ਨੌਜਵਾਨ ਦਾ ਪਟਿਆਲੇ ਮਰਡਰ, ਤੇ ਉਹਦੀ ਯੰਗ ਬॉय। ਇਹ ਲਾਅ ਐਂਡ ਆਰਡਰ ਦੇ ਹਾਲਾਤ ਨੇ। ਔਰ ਚੇਅਰਮੈਨ ਦਾ ਮਰਡਰ, ਔਰ 2 ਮਰਡਰ ਨੇ ਸੌਰੀ, ਔਰ ਇੱਕ ਉਹ ਜਿਹੜੀ ਜੇਲ੍ਹ ਦੀ ਕੱਲ ਵਾਰਦਾਤ ਹੋਈ। ਮੈਂ ਕੋਈ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰ ਰਿਹਾ, ਮਗਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਜਿਨ੍ਹਾਂ ਦੇ ਸਬੂਤ ਸਾਹਮਣੇ ਲਿਆਉਣੇ ਸੀ, ਜਿਹਦੇ ਕਰਕੇ ਉਹ ਕੇਸ ਸਟਰੋਂਗ ਹੋਣਾ ਸੀ, ਜੇ ਉਹੀ ਮਰ ਗਏ, ਮੁੱਖ ਗਵਾਹੀ ਨਾ ਰਹਿਣ, ਜੇਲ੍ਹ 'ਚ ਇਹ ਹਾਲਾਤ ਨੇ। ਨਾ ਜੇਲ੍ਹ 'ਚ ਕੋਈ ਲਾਅ ਐਂਡ ਆਰਡਰ, ਨਾ ਬਾਹਰ ਕੋਈ ਲਾਅ ਐਂਡ ਆਰਡਰ। ਔਰ ਮੁੱਖ ਮੰਤਰੀ ਸਾਹਿਬ ਕੀ ਕਰ ਰਹੇ ਆ? ਕੱਲ ਦੇ ਜਾ ਕੇ ਦਿੱਲੀ ਬੈਠੇ, ਉਸ ਤੋਂ ਪਹਿਲਾਂ ਬੰਬਈ ਗਏ ਸੀ, ਔਰ ਬੰਬਈ 'ਚ ਜਾ ਕੇ ਕਹਿ ਰਹੇ ਆ, ਹਲੇ ਤੱਕ ਉਹਨਾਂ SP ਦਾ ਤਾਂ ਪਤਾ ਨਹੀਂ ਲਿਆ, ਜਿਹਦੇ ਇੰਟਰਨੈਸ਼ਨਲ ਖਿਡਾਰੀ, ਜਿਹਦੇ ਅੱਗੇ ਮੰਤਰੀ ਜਾ ਕੇ ਕਹਿ ਰਿਹਾ ਮੈਂ ਸਲੂਟ ਕਰਦਾ ਤੁਹਾਨੂੰ। ਕਾਹਦਾ ਸਲੂਟ ਕਰਦਾ ਭਾਈ ਤੂੰ ਉਹਨੂੰ? ਤੁਸੀਂ ਉਹਨਾਂ ਦੇ ਸਿਰ ਪੜਵਾਤੇ, ਤੇ ਸਿਰੋਂ ਤੁਹਾਡੇ ਲਈ ਪੜਵਾ ਰਹੇ, ਇਸ ਲਈ ਸਲੂਟ ਕਰਦੇ ਹੋ ਤੁਸੀਂ। ਜਿਸ ਤਰੀਕੇ ਨਾਲ ਪੁਲਿਸ ਨੂੰ 17 ਸਟਿਚਸ ਉਸ ਇੰਟਰਨੈਸ਼ਨਲ ਖਿਡਾਰੀ ਜੁਗਰਾਜ ਸਿੰਘ ਦੇ ਜਾਂ ਹੋਰ ਪੁਲਿਸ ਵਾਲਿਆਂ ਦੇ ਲੱਗੇ, ਉਹਨਾਂ ਤੱਕ CM ਨੂੰ ਹਲੇ ਤੱਕ ਪਤਾ ਨਹੀਂ ਲਿਆ। CM ਸਾਹਿਬ ਕਰਪਸ਼ਨ ਦੇ ਹੱਕ 'ਚ ਨਾਰਾ ਦੇ ਰਹੇ। ਹੁਣ ਮੈਨੂੰ ਅੱਜ ਸਮਝ ਆਈ ਕਿ ਜੇ ਆਪ ਵਾਲਾ ਕਰਪਸ਼ਨ ਕਰੇ ਤੇ ਇਟ ਇਜ਼ ਕਾਲਡ ਗੁੱਡ ਕਰਪਸ਼ਨ, ਇਹ ਵਧੀਆ ਕਰਪਸ਼ਨ ਹੁੰਦੀ ਹੈ। ਤੇ ਜੇ ਕੋਈ ਹੋਰ ਫੜਿਆ ਜਾਵੇ, ਉਹਨੂੰ ਕਹਿੰਦੇ ਇਹ ਬੈਡ ਕਰਪਸ਼ਨ, ਖਾਣੇ ਨਹੀਂ ਦੇਵਾਂਗੇ, ਕਹਿੰਦਾ ਖਾਣ ਨਹੀਂ ਦੇਵਾਂਗੇ। ਬਲਾਤਕਾਰੀ ਤੇ ਕਾਤਲ ਡੇਰਾ ਸਿਰਸਾ ਮੁਖੀ ਨੂੰ ਕਾਨੂੰਨੀ ਸ਼ਿਕੰਜੇ ਤੋਂ ਬਾਹਰ ਨਿਕਲਣ ਲਈ ਸਰਕਾਰ ਵੱਲੋਂ ਦਿੱਤੇ ਜਾ ਰਹੇ ਰਾਹ ਉੱਤੇ ਨਾਰਾਜ਼ਗੀ ਜਤਾਉਂਦੇ ਹੋਏ ਜਾਗੋ ਪਾਰਟੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਆਗੂਆਂ ਨੂੰ ਦਿੱਲੀ ਦੇ ਹਰਿਆਣਾ ਭਵਨ ਨੂੰ ਘੇਰਨ ਦੀ ਨਸੀਹਤ ਦਿੱਤੀ ਹੈ। ਉਹਨਾਂ ਕਿਹਾ ਕਿ SGPC ਵੱਲੋਂ ਸੌਦਾ ਸਾਧ ਤੇ ਪਾਈ ਪਟੀਸ਼ਨ ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਅਦਾਲਤ ਨੂੰ ਜਵਾਬੀ ਚਿੱਠੀ ਲਿਖੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਕੋਈ ਜਰਾਇਮ ਪੇਸ਼ਾ ਵਿਅਕਤੀ ਨਹੀਂ ਹੈ, ਜਦਕਿ ਸੌਦਾ ਸਾਧ, ਕਤਲ, ਬਲਾਤਕਾਰ, ਬੇਅਦਬੀ ਕਰਵਾਉਣ ਵਰਗੇ ਸੰਗੀਨ ਦੋਸ਼ਾਂ ਵਿੱਚ ਨਾਮਜ਼ਦ ਹੈ। ਫਿਰ ਵੀ ਹਰਿਆਣਾ ਸਰਕਾਰ ਰਾਮ ਰਹੀਮ ਦੀ ਹਿਮਾਇਤ ਕਰ ਰਹੀ ਹੈ। ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੀਪੂ ਸੁਲਤਾਨ ਨੂੰ ਲੈ ਕੇ ਵਿਵਾਦ ਜਾਰੀ ਹੈ। ਹੁਣ ਭਾਜਪਾ ਦੇ ਇੱਕ ਵਿਧਾਇਕ ਨੇ ਟੀਪੂ ਸੁਲਤਾਨ ਨਾਲ ਸੰਬੰਧਿਤ ਬਿਆਨ ਦੇ ਕੇ ਹੰਗਾਮਾ ਮਚਾ ਦਿੱਤਾ ਹੈ। ਬੀਜੇਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ BJP ਵਿਧਾਇਕ ਬਾਸਨਗੌੜਾ ਪਾਟਿਲ ਯਤਨਾਲ ਨੇ ਮੁਸਲਮਾਨਾਂ ਦੀ ਤੁਲਨਾ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਨਾਲ ਕੀਤੀ ਅਤੇ ਲੋਕਾਂ ਨੂੰ ਮੁਸਲਮਾਨ ਨੇਤਾ ਨੂੰ ਵੋਟ ਨਾ ਦੇਣ ਲਈ ਕਿਹਾ। ਭਾਜਪਾ ਪਹਿਲਾਂ ਹੀ ਟੀਪੂ ਸੁਲਤਾਨ ਤੇ ਹਜ਼ਾਰਾਂ ਲੋਕਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦਾ ਦੋਸ਼ ਲਗਾਉਂਦੀ ਰਹੀ ਹੈ। ਪਿਛਲੀ ਸਰਕਾਰ ਨੇ ਜਦੋਂ ਟੀਪੂ ਸੁਲਤਾਨ ਦੀ ਜਯੰਤੀ ਮਨਾਈ ਸੀ ਤਾਂ ਭਾਜਪਾ ਨੇ ਇਸ ਤੇ ਕਈ ਸਵਾਲ ਖੜੇ ਕੀਤੇ ਸਨ। ਇਸ ਵਾਰ ਵਿਧਾਇਕ ਯਤਨਾਲ ਨੇ ਕਿਹਾ ਕਿ ਸਾਰੇ ਵਿਧਾਇਕ ਮੈਨੂੰ ਪੁੱਛਦੇ ਹਨ ਕਿ ਤੁਹਾਡੇ ਹਲਕੇ ਵਿੱਚ 1 ਲੱਖ ਟੀਪੂ ਸੁਲਤਾਨ ਭਾਵ ਮੁਸਲਿਮ ਵੋਟਾਂ ਹਨ, ਫਿਰ ਸ਼ਿਵਾਜੀ ਮਹਾਰਾਜ ਦੇ ਵੰਸ਼ਜ ਵਿਜਾਪੁਰ ਤੋਂ ਕਿਵੇਂ ਜਿੱਤੇ। ਉਹਨਾਂ ਕਿਹਾ ਕਿ ਇੱਥੇ ਟੀਪੂ ਸੁਲਤਾਨ ਦਾ ਕੋਈ ਪੈਰੋਕਾਰ ਨਹੀਂ ਜਿੱਤੇਗਾ। ਗਲਤੀ ਨਾਲ ਵੀ ਤੁਹਾਨੂੰ ਮੁਸਲਮਾਨਾਂ ਨੂੰ ਆਪਣੀ ਵੋਟ ਨਹੀਂ ਪਾਉਣੀ ਚਾਹੀਦੀ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਦੇ ਅਧਿਕਾਰਾਂ ਦੀ ਜੰਗ ਨੂੰ ਲੈ ਕੇ ਸੁਪਰੀਮ ਸੁਣਵਾਈ ਹੋਈ ਹੈ। ਸੁਣਵਾਈ ਦੌਰਾਨ ਅਦਾਲਤ ਵੱਲੋਂ ਅਹਿਮ ਟਿੱਪਣੀਆਂ ਕੀਤੀਆਂ ਗਈਆਂ ਹਨ ਜੋ ਮਾਨ ਸਰਕਾਰ ਦੇ ਲਈ ਵੱਡੀ ਜਿੱਤ ਵੱਲ ਇਸ਼ਾਰਾ ਕਰ ਰਹੀਆਂ ਹਨ। ਹਾਲਾਂਕਿ ਆਪਣੀ ਟਿੱਪਣੀਆਂ ਵਿੱਚ ਚੀਫ ਜਸਟਿਸ ਨੇ ਮੁੱਖ ਮੰਤਰੀ ਮਾਨ ਨੂੰ ਨਸੀਹਤ ਵੀ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਪਾਲ ਵੱਲੋਂ ਬਜਟ ਇਜਲਾਸ ਨੂੰ ਮਨਜ਼ੂਰੀ ਨਾ ਦੇਣ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ। ਸੁਣਵਾਈ ਸ਼ੁਰੂ ਹੁੰਦੇ ਹੀ ਰਾਜਪਾਲ ਦੇ ਵਕੀਲ ਨੇ ਸਾਫ਼ ਕਰ ਦਿੱਤਾ ਕਿ ਉਹਨਾਂ ਵੱਲੋਂ ਬਜਟ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਗਈ है। उन्होंने दस्या कि 28 फरवरी मंगलवार सवेर ही इसनू मंजूरी दी गई सी। आप सरकार ने आज हाई कोर्ट सुप्रीम कोर्ट में अपनी एक याचिका दायर की थी। ये विवाद पिछले कुछ दिनों से तब शुरू हुआ जब पंजाब के राज्यपाल श्री बनवारी लाल पुरोहित जी ने भारत के संविधान की धारा 167 के अंतर्गत पंजाब सरकार से कुछ जानकारियाँ मांगी। सरकार ने जानकारियाँ देने की बजाय उस पर परंतु किंतु करना शुरू किया, आपत्तिजनक भाषा का इस्तेमाल किया, यहाँ तक कहा कि हम तो इलेक्टेड हैं, हम सिलेक्टेड को जवाब दे नहीं हैं, हम तो 3 करोड़ लोगों को जवाब दे हैं, हम आपको जवाब दे नहीं हैं।
उसके बाद जब बजट सेशन बुलाने का प्रस्ताव आया तो राज्यपाल ने अपने पत्र में वो सारी आपत्तिजनक बातें जो चिट्ठियों में, ट्वीट में मान साहब ने और बाकी मंत्रियों ने कही थी वो लिखकर भेजी और सरकार को कहा कि आप इसका जवाब दो ताकि उसके बाद में निर्णय ले सकें। तो आज सुबह गवर्नर साहब ने ऑर्डर क्लियर कर दिया था सेशन बुलाने का। सुप्रीम कोर्ट में सुनवाई के दौरान सुप्रीम कोर्ट ने कहा कि आर्टिकल 167 के अनुसार राज्यपाल को जो भी जानकारी वो मांगते हैं सरकार को देनी होगी। सरकार बाध्य है, हर सरकार बाध्य है। दूसरी बात कही कि जो संवैधानिक पदों पर बैठे लोग हैं उनको मर्यादा का, भाषा का संयम कायम रखना चाहिए। और तीसरी बात कही कि जब काउंसिल ऑफ मिनिस्टर्स सेशन बुलाने के बारे में कोई सिफारिश करते हैं तो वो राज्यपाल बाध्य होगी। ये तीनों चीज़ें ओरल क्योंकि जजमेंट डिक्टेट हुई है तो ये तीनों बातें सुप्रीम कोर्ट ने आज अपने आदेश में कही हैं। कल आदेश की कॉपी आ जाएगी तो सारी बातें स्पष्ट हो जाएंगी। सरकार, हम मत भूलें, ये केस पंजाब सरकार ने डाला था और पंजाब सरकार को सुप्रीम कोर्ट ने डायरेक्शन दी है कि आप आदेश दिया है कि आप 167 में राज्यपाल जो भी जानकारी मांगे आपको दे देंगे। पंजाब के राज्यपाल ने आज दिन में लीगल ओपिनियन लेने के बाद ये बात परमिशन दे दी थी कि विधानसभा का सेशन जैसा कैबिनेट ने प्रपोज किया वैसा हो। ये हाई कोर्ट की, सुप्रीम कोर्ट की सुनवाई से पहले ही आदेश हो गया था। अब आगे सेशन उनको करना नहीं करना ये पंजाब सरकार तय करेगी।